तोता सजन से कहना, तोता तोता संदेशा कहना। ਅੱਜ ਤੋਂ ਕੁਝ ਅਰਸਾ ਪਹਿਲੇ ਤੱਕ ਪੰਜਾਬ ਦੇ ਦਰਖਤਾਂ ਉੱਤੇ ਸਬਜ਼ ਰੰਗ, ਲਾਲ ਚੁੰਝ, ਗੋਲ ਮਟੋਲ ਅੱਖਾਂ, ਗਰਦਨ ਉੱਤੇ ਕਾਲੀ ਗਾਨੀ, ਟੈਂ ਟੈਂ ਕਰਦਾ ਪਰਿੰਦਾ ਤੋਤਾ ਬਹੁਤ ਨਜ਼ਰ ਆਉਂਦਾ ਸੀ। ਪਰ ਅੱਜ ਕੱਲ੍ਹ ਟਾਵਾਂ ਟਾਵਾਂ ਨਜ਼ਰ ਆਉਂਦਾ ਹੈ। ਤੋਤਿਆਂ ਦੇ ਕਿਸਮਾਂ ਵਿੱਚ ਕਾਠੇ, ਜੰਗਲੀ ਤੇ ਰਾਹ ਤੋਤੇ ਸ਼ਾਮਲ ਨੇ। ਗੱਲਾਂ ਕਰਨ ਵਾਲਾ ਰਾਹ ਤੋਤਾ ਘਰ ਵਿੱਚ ਪਾਲਿਆ ਜਾਂਦਾ। ਰਾਹ ਤੋਤੇ ਨੂੰ ਪਿਆਰ ਨਾਲ ਮੀਆਂ ਮਿੱਠੂ ਆਖਿਆ ਜਾਂਦਾ। ਘਰ ਵਾਲਿਆਂ ਨਾਲ ਮਨੂਸ ਹੋ ਜਾਣ ਤੋਂ ਬਾਅਦ ਪਿੰਜਰੇ ਤੋਂ ਬਾਹਰ ਆਉਂਦਾ ਤੇ ਆਪੇ ਅੰਦਰ ਚਲਾ ਜਾਂਦਾ। ਚੂਰੀ ਬੜੇ ਸ਼ੌਕ ਨਾਲ ਖਾਂਦਾ, ਪਰ ਜੰਗਲੀ ਕਾਠੇ ਤੋਤੇ ਨੂੰ ਕਾਬੂ ਕਰਨਾ ਮੁਸ਼ਕਲ ਹੁੰਦਾ। ਖਾਸ ਕਰ ਬੇਰੀ ਤੇ ਅੰਬ ਦੇ ਦਰਖਤਾਂ ਤੇ ਇਹਨਾਂ ਨਾਲ ਰੌਣਕ ਲੱਗੀ ਰਹਿੰਦੀ। ਦਰਖਤਾਂ ਦੇ ਤਣੇ ਵਿੱਚ ਸੁਰਾਖ ਕਰਕੇ ਇਹ ਅੰਡੇ ਬੱਚੇ ਦਿੰਦੇ। ਫਿਰ ਦਰਖਤਾਂ ਦੀ ਇਸ ਰੌਣਕ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ। ਤਕਰੀਬਨ 40 ਸਾਲ ਪਹਿਲੇ ਕੁਝ ਲੋਕਾਂ ਨੇ ਤੋਤਿਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਦਰਖਤਾਂ ਦੇ ਤਣੇ ਦੀਆਂ ਖੁੱਡਾਂ ਵਿੱਚੋਂ ਇਹਨਾਂ ਦੇ ਬੱਚੇ ਕੱਢਣਾ ਸ਼ੁਰੂ ਕਰ ਦਿੱਤੇ। ਲਾਹੌਰ ਦੀ ਕਲੰਟਨ ਮਾਰਕੀਟ ਦੇ ਪਿੰਜਰਿਆਂ ਵਿੱਚ ਤੋਤੇ ਨਜ਼ਰ ਆਉਣ ਲੱਗ ਪਏ। ਵਜ੍ਹਾ ਇਹ ਬਣੀ ਕਿ ਕਰਾਚੀ ਤੋਂ ਤੋਤਿਆਂ ਦੀ ਡਿਮਾਂਡ ਆਈ। ਲਾਹੌਰ ਤੋਂ ਇਹ ਤੋਤੇ ਕਰਾਚੀ ਜਾਂਦੇ ਤੇ ਉੱਥੋਂ ਐਕਸਪੋਰਟ ਹੋ ਜਾਂਦੇ। ਤੋਤਿਆਂ ਦੀ ਕੀਮਤ ਵਿੱਚ ਯਕਦਮ ਇਜ਼ਾਫਾ ਹੋਇਆ ਤੇ ਲਾਲਚੀ ਲੋਕਾਂ ਨੇ ਬੇਦਰਦੀ ਨਾਲ ਤੋਤੇ ਫੜ ਕੇ ਵੇਚਣਾ ਸ਼ੁਰੂ ਕਰ ਦਿੱਤੇ। ਇੱਕ ਤੋਤੇ ਦੀ ਕੀਮਤ ਮਜ਼ਦੂਰ ਦੀ 1.5 ਮਹੀਨੇ ਦੀ ਤਨਖਾਹ ਦੇ ਬਰਾਬਰ ਹੋ ਗਈ। ਇਸ ਤਰ੍ਹਾਂ ਲਾਲਚੀ ਲੋਕਾਂ ਦੀ ਚਾਂਦੀ ਹੋ ਗਈ। ਲਾਹੌਰ, ਕਸੂਰ ਤੇ ਨਾਰੋਵਾਲ ਦੇ ਇਲਾਕਿਆਂ ਵਿੱਚ ਤੋਤਿਆਂ 'ਤੇ ਬਹੁਤ ਜ਼ੁਲਮ ਹੋਇਆ। ਆਪਣੀ ਜਾਨ ਬਚਾਉਣ ਲਈ ਤੋਤੇ ਇਸ ਇਲਾਕੇ ਤੋਂ ਨੱਸ ਕੇ ਸਰਹੱਦ ਪਾਰ ਚਲੇ ਗਏ। ਉਸ ਇਲਾਕੇ ਵਿੱਚ ਉਹਨਾਂ ਅੰਡੇ ਬੱਚੇ ਦਿੱਤੇ। ਆਪਣੇ ਬੱਚਿਆਂ ਲਈ ਖੁਰਾਕ ਲੱਭਣ ਲਈ ਨਰ ਤੋਤੇ ਸਾਡੇ ਇਲਾਕੇ ਵਿੱਚ ਬੇਰੀ ਦੇ ਦਰਖਤਾਂ 'ਤੇ ਆ ਕੇ ਬੇਰ ਦੀ ਗਿਟਕ ਦਾ ਗੁੱਦਾ ਖਾਂਦੇ ਤੇ ਬੱਚਿਆਂ ਲਈ ਚੁੰਝ ਵਿੱਚ ਲੈ ਜਾਂਦੇ। ਪਰ ਜ਼ਾਲਮ ਸ਼ਿਕਾਰੀਆਂ ਨੇ ਇਹਨਾਂ 'ਤੇ ਵੀ ਜਾਲ ਸੁੱਟ ਕੇ ਫੜਨਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਤੋਤੇ ਇੱਥੇ ਫੜੇ ਗਏ ਤੇ ਉਹਨਾਂ ਦੇ ਬੱਚੇ ਉੱਥੇ ਮਰ ਗਏ। ਇਸ ਤਰ੍ਹਾਂ ਤੋਤਿਆਂ ਦੀ ਨਸਲ ਖਤਮ ਹੋਣਾ ਸ਼ੁਰੂ ਹੋ ਗਈ। तोता मैना की कहानी तो पुरानी पुरानी हो गई। ਇਹ ਹਾਲਾਤ ਵੇਖ ਕੇ ਕੁਝ ਦਰਦਮੰਦ ਹਜ਼ਰਾਤ ਨੇ ਇਸਲਾਮਾਬਾਦ ਵਿੱਚ ਇੱਕ ਤਨਜ਼ੀਮ ਬਣਾ ਕੇ ਤੋਤਿਆਂ ਦੀ ਨਸਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇੱਕ ਲੰਮੇ ਅਰਸੇ ਬਾਅਦ ਹਕੂਮਤੀ ਸਤ੍ਹਾ 'ਤੇ ਉਹਨਾਂ ਦੀ ਗੱਲ ਸੁਣੀ ਗਈ ਤੇ ਹਕੂਮਤੀ ਅਦਾਰਿਆਂ ਦੇ ਤਾਵਨ ਨਾਲ ਕੁਝ ਕਦਮ ਚੁੱਕੇ ਗਏ। ਇਸਲਾਮਾਬਾਦ ਤੇ ਆਜ਼ਾਦ ਕਸ਼ਮੀਰ ਵਿੱਚ ਜੰਗਲੀ ਤੋਤਿਆਂ ਨੂੰ ਫੜਨ 'ਤੇ ਪਾਬੰਦੀ ਲੱਗ ਚੁੱਕੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਤੋਤਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਬਗੈਰ ਰਜਿਸਟ੍ਰੇਸ਼ਨ ਕੰਮ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਤੋਤਾ ਰੱਖਣ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋ ਗਈ ਹੈ। ਸਾਨੂੰ ਵੀ ਇਸ ਕੰਮ ਵਿੱਚ ਹਕੂਮਤੀ ਅਦਾਰਿਆਂ ਨਾਲ ਤਾਵਨ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਦਰਖਤਾਂ 'ਤੇ ਤੋਤਿਆਂ ਦੀ ਰੌਣਕ ਬਹਾਲ ਹੋ ਸਕੇ। ਆਖਰ ਵਿੱਚ ਇੱਕ ਪੰਜਾਬੀ ਨਜ਼ਮ। ਸਾਡੇ ਘਰ ਇੱਕ ਤੋਤਾ ਪਿਆਰਾ, ਸਾਡੇ ਘਰ ਇੱਕ ਤੋਤਾ ਪਿਆਰਾ, ਉਹਦੇ ਨਾਲ ਸਜੇ ਘਰ ਸਾਰਾ। ਪਿੰਜਰੇ ਦੇ ਉਹ ਚੱਕਰ ਲਾਵੇ, ਪਿੰਜਰੇ ਦੇ ਉਹ ਚੱਕਰ ਲਾਵੇ, ਭੁੱਖ ਵੇਲੇ ਅਮਰੂਦ ਉਹ ਖਾਵੇ। ਰਾਹ ਤੋਤਾ ਹਸੀਨ ਬੜਾ ਏ, ਰਾਹ ਤੋਤਾ ਹਸੀਨ ਬੜਾ ਏ, ਚੂੜੀ ਦਾ ਸ਼ੌਕੀਨ ਬੜਾ ਏ। ਜਦ ਘੰਟੀ ਕੋਈ ਆਣ ਵਜਾਵੇ, ਜਦ ਘੰਟੀ ਕੋਈ ਆਣ ਵਜਾਵੇ, ਤੋਤਾ ਰੌਲਾ ਪਾਉਂਦਾ ਜਾਵੇ। ਇਹ ਸਾਡੇ ਘਰ ਦਾ ਰਖਵਾਲਾ, ਇਹ ਸਾਡੇ ਘਰ ਦਾ ਰਖਵਾਲਾ, ਮੀਆਂ ਮਿੱਠੂ ਕਰਮਾਂ ਵਾਲਾ, ਮੀਆਂ ਮਿੱਠੂ ਕਰਮਾਂ ਵਾਲਾ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।